ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ। ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹਦੇ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ। ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤਾਂ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ। ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਉਹ ਕੈਨੇਡਾ ਜੀ, ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂਜੀ ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ
ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਵੀ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ। 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ PTE ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲੱਗ ਗਿਆ, ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ TV, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ।
ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹਦੇ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ। ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ, ਆਪੇ ਵੀਜ਼ਾ ਦੇਗੀ। ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ, ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤੇ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ? ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ। ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ, ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ? ਉਹ ਕੈਨੇਡਾ ਜੀ, ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਵੀ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ,
5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 51 ਸਕੋਰ ਆਏ। 51 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਆ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲੱਗ ਗਿਆ, ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ
17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਉਹਨਾਂ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ, ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ, ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ, ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ, ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤਾਂ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ, ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ, ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ, ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ, ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਨੂੰ ਕਿੱਥੇ ਉਹ ਕੈਨੇਡਾ ਆਈ, ਕਿੱਥੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂਜੀ ਉਦੋਂ ਹੀ ਹੋਈ ਜਦੋਂ ਇਹ ਗਈ ਆ, ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ, ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ, ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਕਿ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ, 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲੱਗ ਗਿਆ, ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ
ਅਪ੍ਰੈਲ ਲਾਗੇ ਆ ਰਿਹਾ ਸੀ ਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਸਟੱਡੀ ਪਰ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ, ਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ-ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਕੇ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹਦੇ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ, ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ
ਪਹਿਲਾਂ ਤਾਂ ਕਹਿੰਦਾ ਜੀ ਇੱਕ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ। ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ। ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਲਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਆਈ, ਕਿਤੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ। ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਵੀ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ। 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲੱਗ ਗਿਆ, ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਇੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਇਆ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ
ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਪਹਿਲਾਂ ਹੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ ਹੋ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ, ਤੇ ਜੋ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਬਹੁਤ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਉਹਨਾਂ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ। ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤਾਂ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ? ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲਾਂ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਸਾਨੂੰ ਭਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ। ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ 'ਤੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ
ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਲਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਆਈ, ਹਾਂ ਕਿਤੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹੁਣ ਹਾਂਜੀ ਉਦੋਂ ਹੀ ਹੋਈ ਜਦੋਂ ਇਹ ਗਈ ਆ, ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਵੀ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ, 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲਾਗੇ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ।
ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ ਬੁਲਾਉਂਗੀ। ਫਿਰ ਇੱਕ ਦਿਨ ਆ ਕੇ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤੇ ਇਹਨਾਂ ਨੇ ਮੇਰੇ ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਤੇ ਬਾਕੀ ਇਹਨਾਂ ਨੇ ਵੂਮਨ ਸੈਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹਦੇ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ, ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ ਤੇ ਕੇਸ ਕੀਤਾ ਦਾ। ਪਹਿਲਾਂ ਤੇ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ, ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ, ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ? ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ, ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ, ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ? ਉਹ ਕੈਨੇਡਾ ਜੀ, ਕਿਤੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ।
ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਕਿ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ। ਆਪਾਂ ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ। 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲਾਗੇ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ,
ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ, ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ ਤੇ ਕੇਸ ਕੀਤਾ ਦਾ। ਪਹਿਲਾਂ ਤੇ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ, ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ, ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ, ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ, ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਜੀ, ਕਿਤੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਕਿ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ। ਆਪਾਂ ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ, 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ PTE ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ
24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਆ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ ਬੁਲਾ ਲਾ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲਾਗੇ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ। ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ। ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ ਹੋ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਬਹੁਤ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ ਬੁਲਾ ਲਾ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ। ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਅਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ
ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ। ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ ਤੇ ਵੀ ਅਸੀਂ ਕੀਤਾ, ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ ਤੇ ਕੇਸ ਕੀਤਾ ਦਾ। ਪਹਿਲਾਂ ਤੇ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਸਾਡੇ ਤੇ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ। ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ। ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਜੀ, ਕਿੱਥੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਕਿ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ। 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲਾਗੇ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਇੱਥੇ। ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ
ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ-ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਪਹਿਲਾਂ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ ਹੋ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਬਹੁਤ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ, ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਤੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਤੇ ਜਦੋਂ ਇਹ ਅਜੇ ਬਾਹਰ ਹੀਗਾ ਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤਾਂ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ। ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ। ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ।
ਬਾਅਦ ਵਿੱਚ ਇਹਨਾਂ ਨੇ ਸਾਡੇ ਤੇ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਇਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ, ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਜੀ, ਕਿੱਥੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹੁਣ ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ, ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਕਿ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ ਆਪਾਂ। ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ, 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲਾਗੇ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ?
ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਤੇ ਜੋ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਬਹੁਤ, ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ, ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਗਏ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮਨ ਸੈੱਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ ਸੀ। ਜਿੱਥੇ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੌਰ ਦੇ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੀ ਨੂੰ ਵੀ ਆਪਣੇ ਨਾਲ ਲੈ ਜਾਵੇਗੀ। ਪਰ ਵਿਦੇਸ਼ ਜਾ ਕੇ ਲੜਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ, ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। ਅਸੀਂ ਇਹਦਾ ਵਿਆਹ ਕੀਤਾ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ। ਮੁੜ ਕੇ ਜਿਹੜੀ ਇਹਦੀ ਘਰ ਦੀ ਆ ਮਨਦੀਪ ਕੌਰ, ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ। ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹ 'ਤੇ ਖਰਚਾ ਆਇਆ ਸਾਰਾ ਹੀ ਮੇਰੇ ਅਕਾਊਂਟ 'ਚੋਂ ਪੈਸਾ ਗਿਆ। ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਉਹਨਾਂ, ਅਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਅਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ, ਅਤੇ 2-3 ਮਹੀਨੇ ਤੋਂ ਬਾਅਦ ਬਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਅਤੇ ਬੇਟਾ ਡਿਪਰੈਸ਼ਨ 'ਚ ਰਹਿੰਦਾ ਸੀ ਅਤੇ ਇਹਨੇ ਫਿਰ ਇਹ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਅਸੀਂ ਇਹਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ, ਪਰ ਜਾਂਦਿਆਂ ਨੂੰ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ, ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ, ਉਹ ਨਹੀਂ ਮੁੜ ਕੇ ਮਿਲੀ। ਮੁੜ ਕੇ ਬਾਅਦ ਵਿੱਚ ਇਹਨੇ ਫੋਨ 'ਤੇ ਵੀ ਅਸੀਂ ਕੀਤਾ ਅਤੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਅਤੇ ਇੱਦਾਂ ਕਰਕੇ ਅਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ। ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ। ਜਦੋਂ ਵਾਪਸ ਆਇਆ ਅਤੇ ਜਦੋਂ ਇਹ ਅਜੇ ਬਾਹਰ ਸੀਗਾ ਅਤੇ ਉਹਨਾਂ ਨੇ ਕੀਤਾ ਹੀ ਇਹਨਾਂ 'ਤੇ ਕੇਸ ਕੀਤਾ ਦਾ। ਪਹਿਲਾਂ ਤਾਂ ਕਹਿੰਦਾ ਜੀ ਇਹ ਲੜਕੀ ਨੂੰ ਮਾਰਦਾ ਕੁੱਟਦਾ ਆ, ਸ਼ਰਾਬ ਪੀਂਦਾ ਆ, ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲਾਉਂਦਾ, ਅਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਅਤੇ ਦਾਜ ਦੀ ਮੰਗ ਕਰਦਾ। ਅਸੀਂ 1 ਰੁਪਈਏ ਦਾ ਇਹਨਾਂ ਕੋਲ ਦਾਜ ਨਹੀਂ ਮੰਗਿਆ, ਅਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੂਣਾ ਬੋਲਣਾ ਛੱਡ ਦਿੱਤਾ। ਫਿਰ ਅਸੀਂ ਵੀ ਬਹਿ ਕੇ ਚੁੱਪ ਕਰਕੇ ਵੀ ਜੋ ਕਰਨਗੇ ਫਿਰ ਠੀਕ ਆ। ਬਾਅਦ ਵਿੱਚ ਇਹਨਾਂ ਨੇ ਸਾਡੇ 'ਤੇ ਇਹਨਾਂ ਨੇ ਕੋਰਟ ਕੇਸ ਕੀਤਾ। ਇਹਨੂੰ 25 ਲੱਖ ਰੁਪਈਆ ਲੱਗ ਗਿਆ ਜੀ ਟੋਟਲ ਸਾਡਾ ਇਹਦੇ 'ਤੇ 25 ਲੱਖ ਦੇ ਲੱਗ ਗਿਆ, ਸਾਰਾ ਸਾਡੇ ਅਕਾਊਂਟ 'ਚੋਂ ਟ੍ਰਾਂਸਫਰ ਹੋਇਆ। ਹੁਣ ਵੀ ਅਸੀਂ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ। ਕਿੱਥੋਂ ਆਏ ਪੈਸੇ ਕਿੱਥੇ ਪੈਸਾ ਮੈਂ ਮੁਲਾਜ਼ਮ ਹੀ ਨੌਕਰੀ ਕਰਦਾ ਸੀ, 4 ਕਨਾਲ ਜ਼ਮੀਨ ਵਿੱਚ ਹੀ 10 ਲੱਖ ਦੀ ਆਪਾਂ ਲਿਮਟ ਬਣਾਈ ਸੀ। ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪੈ ਗਿਆ। ਉਹ ਸਾਰਾ ਪੈਸਾ ਇਹਦੇ ਅਕਾਊਂਟ 'ਚ ਅਸੀਂ ਜਮ੍ਹਾਂ ਕਰਾਤੀਆਂ ਫੀਸਾਂ, ਅਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਜਿਹੜੀ ਰਿਟਾਇਰਮੈਂਟ 'ਤੇ ਪੈਸਾ ਮਿਲਿਆ ਉਹ ਫਿਰ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ, ਵਿਆਜ ਬਣ ਗਿਆ, ਅਤੇ ਉਹ ਅਸੀਂ ਲਾਇਆ। ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ 'ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਦਾਂਗੇ ਜੇ ਕੋਈ ਗੱਲ ਹੋਈ ਜੇ। ਅਤੇ ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਕੁੜੀ ਹੁਣ ਕਿੱਥੇ ਉਹ ਕੈਨੇਡਾ ਜੀ, ਕਿਤੇ ਟੋਰਾਂਟੋ ਰਹਿੰਦੀ, ਬਰੈਂਪਟਨ ਰਹਿੰਦੀ ਕੁੜੀ। ਹਾਂ ਜੀ, ਉਦੋਂ ਹੀ ਹੋਈ ਜਦੋਂ ਇਹ ਗਈ ਆ। ਬਸ ਬਾਅਦ ਵਿੱਚ ਸਾਡੇ ਕਿਸੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ। ਕੀ ਮੰਗ ਕਰਦੇ? ਮੰਗ ਅਸੀਂ ਇਹੋ ਕਰਦੇ ਹਾਂ, ਸਾਨੂੰ ਇਨਸਾਫ ਚਾਹੀਦਾ, ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਅਤੇ ਜਾਂ ਫਿਰ ਇਹਨੂੰ ਡਿਪੋਰਟ ਕੀਤਾ ਜਾਵੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਘਰਦਿਆਂ ਦੀ ਸਹਿਮਤੀ ਦੇ ਨਾਲ ਹੋਇਆ ਸੀ ਅਤੇ ਵਿਆਹ ਤੋਂ 1 ਸਾਲ ਬਾਅਦ ਉਸਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚੇ ਅਤੇ ਲੜਕੀ ਨੂੰ ਕੈਨੇਡਾ ਭੇਜਿਆ। ਜਦ 1 ਸਾਲ ਬਾਅਦ ਉਸਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸਨੇ ਉਸ ਨੂੰ 1 ਸਾਲ ਦਾ ਵੀਜ਼ਾ ਭੇਜ ਦਿੱਤਾ। ਪੀੜਤ ਲੜਕੇ ਨੇ ਦੋਸ਼ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸ ਦੀ ਪਤਨੀ ਨੇ ਮਨਦੀਪ ਨੇ ਉਸ ਦੇ ਕੋਲੋਂ ਹੋਰ ਪੈਸੇ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਦਿੱਤੀਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦੋਂ ਉਹ ਉਸ ਨੂੰ 5 ਲੱਖ ਰੁਪਏ ਹੋਰ ਦੇਵੇਗਾ। ਮੇਰਾ ਵਿਆਹ ਮਨਦੀਪ ਕੌਰ ਪੁੱਤਰੀ ਸਰਦਾਰ ਗੁਰਦਿਆਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰਟ ਮੈਰਿਜ 9 ਸਤੰਬਰ 2015 ਵਿੱਚ ਹੋਈ। ਉਸ ਤੋਂ ਬਾਅਦ ਸਿੱਖ ਰੀਤੀ ਰਿਵਾਜਾਂ ਨਾਲ 12 ਅਪ੍ਰੈਲ 2016 ਨੂੰ ਮੇਰਾ ਵਿਆਹ ਹੋ ਗਿਆ, ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ। 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਵੀ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਹਾਂ। ਆਪਾਂ ਕੈਨੇਡਾ ਦਾ ਪਹਿਲਾਂ ਇਹਦੇ 5.5 ਬੈਂਡ ਸੀ। 5.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ, ਜਿਹਦੇ ਵਿੱਚ ਇਹਦੇ 52 ਸਕੋਰ ਆਏ। 52 ਸਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ। ਕੈਨੇਡਾ ਦਾ ਵੀਜ਼ਾ ਆ ਗਿਆ। 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ। ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ ਕੁਝ ਕਾਰਨਾਂ ਕਰਕੇ ਕਾਲਜ ਦੇ ਕਰਕੇ ਉਹ ਕੈਂਸਲ ਹੋ ਗਈ। ਫਿਰ 21 ਨੂੰ ਜਾਣਾ ਪਿਆ। 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ। ਜਦੋਂ ਇਹ ਬਾਹਰ ਗਈ ਹੈ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਕੇ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਅਤੇ ਮੇਰੇ ਨਾਲ 2-3 ਮਹੀਨੇ ਬਹੁਤ ਵਧੀਆ ਰਹੀ ਆ। ਉਸ ਤੋਂ ਬਾਅਦ ਮੇਰੇ ਨਾਲ ਲੜਾਈ ਕਰਦੀ ਰਹੀ, ਨਿੱਕੀ ਮੋਟੀਆਂ ਗੱਲਾਂ ਤੋਂ ਲੜਦੀ ਰਹਿਣਾ, ਖਿੱਚਦੇ ਰਹਿਣਾ। ਅਤੇ ਮੇਰਾ ਵੀਜ਼ਾ ਮੈਨੂੰ 1 ਸਾਲ ਦਾ ਵੀਜ਼ਾ ਮਿਲਿਆ ਸੀ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ। ਜਦੋਂ ਮੇਰਾ ਵੀਜ਼ਾ ਲੱਗ ਗਿਆ, ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ, ਜਦੋਂ ਅਪ੍ਰੈਲ ਲਾਗੇ ਆ ਰਿਹਾ ਸੀ ਅਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ। ਇਹਦਾ ਜਿੰਨੀ ਦੇਰ ਦਾ ਸਟੱਡੀ ਪਰਮਿਟ ਸੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗਿਆ ਸੀ। ਇਹਨੂੰ ਫਿਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ, ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ। ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਅਤੇ ਇਹ ਬਾਅਦ 'ਚੋਂ ਇਹਨਾਂ ਨੇ ਪਤਾ ਨਹੀਂ ਕੀ ਗੱਲ ਹੋਈ ਜੀ, ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਊਗੀ, ਜਿਸ 'ਤੇ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਵੀ ਮੈਨੂੰ 5 ਲੱਖ ਦੇਂਗਾ ਅਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ। ਚਲੋ ਜਦੋਂ 26 ਅਪ੍ਰੈਲ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਅਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ, ਲਾਸਟ ਤੱਕ ਮੈਂ ਬਹੁਤ ਰਿਕੁਐਸਟ ਕੀਤੀ ਅਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ। ਫਾਦਰ ਨੂੰ ਪੁੱਛਿਆ ਤਾਂ ਉਹ ਕਹਿੰਦੀ ਮੈਂ ਆਪਣੇ ਬੇਟੀ ਨੂੰ ਪੁੱਛਾਂਗਾ। ਇੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਅਤੇ 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨਸ ਹੈਲਪ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ ਕਿ ਇਹਨਾਂ ਨੇ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਰੇ 'ਤੇ ਕੇਸ ਕੀਤਾ। ਲਗਭਗ 25 ਤੋਂ 30 ਲੱਖ ਦੇ ਵਿੱਚ ਸਾਰਾ ਖਰਚਾ ਮੇਰੇ ਫਾਦਰ ਸਾਹਿਬ ਦੇ ਅਕਾਊਂਟ 'ਚੋਂ ਗਿਆ, ਮੇਰੇ ਅਕਾਊਂਟ 'ਚੋਂ ਗਿਆ। ਮੇਰੇ ਕੋਲ ਸਾਰੀਆਂ ਰਸੀਦਾਂ ਪਈਆਂ ਜੀ, ਜੋ ਵੀ ਖਰਚਾ ਹੋਇਆ। ਕੀ ਮੰਗ ਕਰਦੇ? ਮੈਂ ਇਹੋ ਮੰਗ ਕਰਦਾ ਵਾਂ ਵੀ ਇਹੋ ਜਿਹੀ ਕੁੜੀਆਂ ਨੂੰ ਡਿਪੋਰਟ ਕਰਨਾ ਚਾਹੀਦਾ ਵਾ ਅਤੇ ਜੋ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਨਹੀਂ ਹੈਗਾ, ਮੇਰੇ ਨਾਲ ਹੋਰ ਵੀ ਬਹੁਤ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤਿਆ ਵਾ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ। ਇਹਦੇ ਮਾਂ ਪਿਓ ਕੋਲ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ, ਪਰ ਲੇਕਿਨ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਹ ਕਹਿੰਦੇ ਵੀ ਨਹੀਂ, ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ, ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ। ਮੈਂ ਬਹੁਤ ਦਿਨ ਤਰਲੇ ਮਾਰੇ ਵੀ ਮੈਨੂੰ ਬੁਲਾ ਲਾ। ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ੍ਹ ਬੁਲਾਉਂਗੀ। ਫਿਰ ਇੱਕ ਦਿਨ ਆ ਕੇ 2018 ਅਪ੍ਰੈਲ 'ਚ ਮੇਰਾ ਵੀਜ਼ਾ ਆ ਗਿਆ, ਮੈਨੂੰ ਵੀਜ਼ਾ ਮਿਲ ਗਿਆ। 26 ਅਪ੍ਰੈਲ 2018 ਨੂੰ ਮੈਂ ਇੰਡੀਆ ਆ ਗਿਆ ਵਾਂ। ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਬਾਕੀ ਇਹਨਾਂ ਨੇ ਵੂਮੈਨਸ ਹੈਲਪ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦਾ, ਤੰਗ ਪਰੇਸ਼ਾਨ ਕਰਨ ਦਾ, ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ, ਜਿੱਥੇ
ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ ਚੋਂ ਰਿਟਾਇਰ ਹੋਇਆ, ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਰ ਨੂੰ ਅੰਦਰ ਕਰ ਲਾਂਗੇ ਜੇ ਕੋਈ ਗੱਲ ਹੋਈ ਜੇ। ਮੈਂ ਪੁਲਿਸ 'ਚ ਰਹਿ ਗਿਆ, ਮੈਨੂੰ ਸਾਰੇ ਕਾਨੂੰਨਾਂ ਦਾ ਪਤਾ। ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ, ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ